देखो जरे जिस तरह जमान साहब ने गल की कि ਉਹਦਾ ਵੱਡਾ ਜਿਹੜਾ ਭਗਤ ਸਿੰਘ ਤੇ ਉਹਦੇ ਦੋਸਤਾਂ ਦਾ ਜਿਹੜਾ ਕੰਮ ਹੋਵੇ ਨਾ ਉਹ ਹੈ ਕਿ ਉਹ ਜਿਹੜੀ ਇੱਕ ਖੌਫ ਦੀ ਜਿਹੜੀ ਉੱਥੇ ਫਿਜ਼ਾ ਆਈ ਸੀ ਉਹਨੂੰ ਉਹਨਾਂ ਨੇ ਤੋੜ ਕੇ ਵਿਖਾਇਆ। ਔਰ ਇਹ ਬੇਸਿਕਲੀ ਤੁਸੀਂ ਦੇਖੋ ਕਿ ਸ਼ੁਰੂ ਹੁੰਦਾ ਹੈ ਸੈਡੀਸ਼ਨ ਰਿਪੋਰਟ ਤੋਂ 1914-15 ਦੇ ਵਿੱਚ ਜਿਹੜੀ ਸੈਡੀਸ਼ਨ ਰਿਪੋਰਟ ਤਿਆਰ ਇਹਨਾਂ ਨੇ ਕਰਵਾਈ ਗੋਰਿਆਂ ਨੇ ਉਹਦੇ ਤੇ ਕਿ ਉਹਦੇ 'ਚ ਜਿੰਨੇ ਵੀ ਪੋਲੀਟੀਕਲ ਜਿਹੜੇ ਐਕਟਿਵਿਸਟ ਸਨ ਸਿਆਸੀ ਕਾਮੇ ਸਨ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵਮੈਂਟ ਸਨ ਉਹਨਾਂ ਨੂੰ ਦਬਾਉਣ ਵਾਸਤੇ ਇਹਨਾਂ ਨੇ ਉਹ ਗਦਾਰੀ ਸੈਡੀਸ਼ਨ ਰਿਪੋਰਟ ਦਾ ਮਤਲਬ ਹੈ ਗਦਾਰਾਂ ਦੀ ਰਿਪੋਰਟ ਜਿਹੜੀ ਉਹ ਤਿਆਰ ਕਰਵਾਈ ਅਤੇ ਉਹ ਕਰਵਾਈ ਇਸ ਵਾਸਤੇ ਸੀ ਕਿ ਜਿਹੜੇ ਲੋਕ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਪਏ ਨੇ ਉਹਨਾਂ 'ਤੇ ਇੱਕ ਖਾਸ ਤਰ੍ਹਾਂ ਦਾ ਲੇਬਲ ਲਾ ਕੇ ਉਹਨਾਂ ਨੂੰ ਟੈਗਿੰਗ ਕਰਕੇ ਅਤੇ ਉਹਨਾਂ ਨੂੰ ਖ਼ਤਮ ਕੀਤਾ ਜਾਏ, ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਣ। ਅਤੇ ਇਹ ਅਸੀਂ ਅਗਰ ਦੇਖਦੇ ਹਾਂ ਤਾਂ ਮੁਖਤਲਿਫ ਜਿਹੜੀ ਹਿਸਟਰੀ ਦੇ ਵਿੱਚ ਗਾਹੇ ਬਗਾਹੇ ਟਾਈਮ ਇੰਝ ਦੀਆਂ ਜਿਹੜੇ ਇਸਤਹਿਸਾਲੀ ਤਬਕੇ ਹੁੰਦੇ ਨੇ ਜ਼ੁਲਮ ਕਰਨ ਵਾਲੇ ਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਟਰਮਾਂ ਕੋਇਨ ਕਰਦੇ ਨੇ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਰੈਜ਼ਿਸਟੈਂਸ ਆ ਰਹੀ ਹੈ, ਜਿਹੜੀ ਰੈਜ਼ਿਸਟੈਂਸ ਉੱਠ ਰਹੀ ਹੈ ਜਾਂ ਲੋਕ ਜਿਹੜੀ ਉਹਨਾਂ ਦੇ ਖਿਲਾਫ ਕੋਈ ਗੱਲ ਕਰਦੇ ਪਏ ਨੇ ਉਹਨਾਂ ਨੂੰ ਉਹ ਟੈਗ ਲਾ ਕੇ ਉਹ ਲੇਬਲਿੰਗ ਕਰਕੇ ਉਹਨਾਂ ਨੂੰ ਖ਼ਤਮ ਕੀਤਾ ਜਾਏ ਤਾਂ ਕਿ ਉਹਦੇ ਖਿਲਾਫ ਲੋਕਾਂ ਦੇ ਸਾਹਮਣੇ ਇੱਕ ਜਵਾਜ਼ ਮੁਹੱਈਆ ਕੀਤਾ ਜਾਵੇ। ਅਤੇ ਇਹ ਬੇਸਿਕਲੀ ਇੱਕ ਮਾਈਂਡ ਸੈੱਟ ਹੈ ਜਿਹਨੂੰ ਸਮਝਣ ਦੀ ਲੋੜ ਹੈ ਔਰ ਜਿਹਨੂੰ ਦੇਖਣ ਦੀ ਲੋੜ ਹੈ ਕਿਉਂਕਿ ਜਿੰਨੀ ਦੇਰ ਤੱਕ ਦੇਖੋ ਤੁਸੀਂ ਉਹ ਜਿਹੜੇ ਵੀ ਉਹਨਾਂ ਨੇ ਆ ਕੇ ਇੱਥੇ ਕਾਨੂੰਨ ਬਣਾਏ ਚਾਹੇ ਉਹ ਐਜੂਕੇਸ਼ਨ ਦੇ ਹਵਾਲੇ ਨਾਲ ਸਨ, ਪਾਲਿਸੀਆਂ ਉਹਨਾਂ ਦੀਆਂ ਕਾਨੂੰਨ ਦੇ ਹਵਾਲੇ ਨਾਲ ਸਨ ਜਾਂ ਹੋਰ ਜਿਸ ਤਰ੍ਹਾਂ ਦੀਆਂ ਵੀ ਹੈਗੀਆਂ ਸਨ, ਉਹਨਾਂ ਨੂੰ ਅੱਜ ਡੀਕਨਸਟਰਕਟ ਕਰਨ ਦੀ ਬੜੀ ਸਖਤ ਜ਼ਰੂਰਤ ਹੈ ਕਿ ਤੁਸੀਂ ਚਾਹੇ ਦੇਖੋ ਦਫਾ 144 ਟਾਈਪ ਦੀਆਂ ਜਿਹੜੀਆਂ ਚੀਜ਼ਾਂ ਜਾਂ ਲੈਂਡ ਐਕੁਜ਼ੀਸ਼ਨ ਜਿਹੜੇ ਐਕਟ ਵਰਗੀਆਂ ਜਿਹੜੀਆਂ ਸ਼ੈਵਾਂ ਨੇ ਉਹ ਆਪਣੇ ਮੁਲਕ ਦੇ ਵਿੱਚ ਤੇ ਉਹਨਾਂ ਦੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਲੈਂਡ ਐਕੁਜ਼ੀਸ਼ਨ ਦਾ ਕੋਈ ਇਸ ਤਰ੍ਹਾਂ ਆਇਆ। ਉੱਥੇ ਉਹ ਕਿਸੇ ਦੀ ਜ਼ਮੀਨ ਆਪਣੇ ਸ਼ਹਿਰੀ ਦੀ ਨਹੀਂ ਲੈ ਸਕਦੇ ਕਿ ਜੀ ਮਫਾਦੇ ਆਮਾਂ ਦੇ ਨਾਂ 'ਤੇ ਰਿਆਸਤ ਤੁਹਾਡੀ ਜ਼ਮੀਨ ਤੁਹਾਡੇ ਕੋਲ ਲੈ ਤੁਹਾਡੀ ਮਰਜ਼ੀ ਤੋਂ ਬਗੈਰ, ਲੇਕਿਨ ਇੱਥੇ ਉਹ ਬਣਾਏ ਇੱਥੇ ਹਾਲੇ ਤੱਕ ਚੱਲਦੇ ਪਏ ਨੇ। ਹੁਣ ਜਿਹੜੀ ਸਮਝਣ ਦੀ ਸਾਨੂੰ ਲੋੜ ਹੈ ਇਹ ਕਿ ਉਹਨਾਂ ਨੇ ਇੱਕ ਗੁਲਾਮ ਕੌਮ ਲਈ ਉਹ ਚੀਜ਼ਾਂ ਬਣਾਈਆਂ ਸੀ, ਉਹਨਾਂ ਨੇ ਜਿਹੜੀ ਕਾਨੂੰਨ ਸਾਜ਼ੀ ਕੀਤੀ ਸੀ ਇੱਕ ਗੁਲਾਮ ਕੌਮ ਲਈ ਕੀਤੀ ਸੀ ਜਿਨ੍ਹਾਂ 'ਤੇ ਉਹਨਾਂ ਨੇ ਹੁਕਮਰਾਨੀ ਕਰਨੀ ਸੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ 47 ਤੋਂ ਬਾਅਦ ਅਸੀਂ ਉਹਨਾਂ ਕੋਲੋਂ ਆਜ਼ਾਦ ਹੋਏ ਹਾਂ ਅਤੇ ਸਾਨੂੰ ਉਹ ਚੀਜ਼ਾਂ ਨੂੰ ਵੀ ਉਹਨਾਂ ਨੂੰ ਨਵੇਂ ਸਿਰੇ ਤੋਂ ਦੇਖਣਾ ਚਾਹੀਦਾ ਸੀ। ਜਿਸ ਲਈ ਇਹੋ ਜਿਹੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਜਾਂ ਜਿਹੜੇ ਸਾਮਰਾਜੀ ਤਬਕੇ ਨੇ ਇਹਨਾਂ ਨੂੰ ਜਦੋਂ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਦੋਂ ਉਹਨੂੰ ਵਰਤਦੇ ਨੇ, ਭਾਵੇਂ ਧਰਮ ਦੇ ਨਾਂ 'ਤੇ ਵਰਤਣ, ਭਾਵੇਂ ਧਰਮ ਤੋਂ ਹਟ ਕੇ ਵਰਤਣ, ਕੌਮ ਨਸਲ ਦੇ ਨਾਂ 'ਤੇ ਵਰਤਣ, ਜ਼ਬਾਨ ਦੇ ਨਾਂ 'ਤੇ ਵਰਤਣ। ਪਰ ਜਦੋਂ ਇਹਨਾਂ ਨੂੰ ਵਰਲਡ ਵਾਰ 1 ਦੇ ਵਿੱਚ ਅਰਬ ਨੈਸ਼ਨਲਿਜ਼ਮ ਦੀ ਲੋੜ ਸੀ ਤੋੜਨ ਵਾਸਤੇ ਆਟੋਮਨ ਅੰਪਾਇਰ, ਅਤੇ ਇਹਨਾਂ ਨੇ ਅਰਬ ਨੈਸ਼ਨਲਿਜ਼ਮ ਦਾ ਸ਼ੋਸ਼ਾ ਛੱਡਿਆ ਹੈ ਜੀ। ਅਤੇ ਜਦੋਂ ਵਰਲਡ ਵਾਰ 2 ਤੋਂ ਬਾਅਦ ਇਹਨਾਂ ਨੂੰ ਉਹਦੀ ਲੋੜ ਨਹੀਂ ਸੀ ਅਤੇ ਜਦੋਂ ਅਨਵਰ ਸਾਦਾਤ ਨੇ ਅਰਬ ਨੈਸ਼ਨਲਿਜ਼ਮ ਦਾ ਨਾਰਾ ਲਾਇਆ ਅਤੇ ਇਹਨਾਂ ਨੇ ਉਹਦੇ ਖਿਲਾਫ ਉਹਨੂੰ ਇਸਤੇਮਾਲ ਕੀਤਾ। ਅਤੇ ਇਸੇ ਤਰ੍ਹਾਂ ਹੀ ਕੱਲ੍ਹ ਦੇ ਜਿਹੜੇ ਮੁਜਾਹਿਦ ਸਨ ਜਿਹੜੇ ਵਾਸ਼ਿੰਗਟਨ DC ਜਾ ਕੇ ਜਿਨ੍ਹਾਂ ਨੂੰ ਰਿਸੀਵ ਕਰਦੇ ਸਨ, ਦਾਵਤਾਂ ਖਵਾਉਂਦੇ ਸਨ, ਉਹ ਜਦੋਂ ਸਿਚੁਏਸ਼ਨ ਬਦਲੀਏ ਤਾਂ ਅੱਜ ਦਹਿਸ਼ਤਗਰਦ ਬਣ ਗਏ ਨੇ। ਅਤੇ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਣ ਦੀ ਲੋੜ ਹੈ। ਇਹਨਾਂ ਨੂੰ ਕਲੋਨੀਅਲ ਪੀਰੀਅਡ ਦੇ ਜਿਹੜੇ ਖਾਸ ਤੌਰ 'ਤੇ ਜਿਹੜੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਕਾਨੂੰਨ ਸਾਜ਼ੀ ਕੀਤੀ ਗਈ ਉਹਨਾਂ ਨੂੰ ਡੀਕਨਸਟਰਕਟ ਕਰਨ ਦੀ ਲੋੜ ਹੈ। ਔਰ ਦੂਸਰਾ ਇਹ ਹੈ ਕਿ ਜਦੋਂ ਸਾਡੀ ਇਹ ਹਕੂਮਤ ਕਹਿੰਦੀ ਹੈ ਕਿ ਜੀ ਹਕੂਮਤ ਦੀ ਨਜ਼ਰ ਰਿਆਸਤ ਦੀ ਨਜ਼ਰ ਵਿੱਚ ਸਾਰੇ ਸ਼ਹਿਰੀ ਬਰਾਬਰ ਦੇ ਨੇ, ਚਾਹੇ ਉਹਨਾਂ ਦਾ ਕੋਈ ਵੀ ਧਰਮ ਹੈ ਜਾਂ ਉਹਨਾਂ ਦੀ ਕੋਈ ਵੀ ਜ਼ਬਾਨ ਹੈ, ਅਤੇ ਉਹਦਾ ਮੈਨੂੰ ਲੱਗਦਾ ਕਿ ਅਮਲੀ ਮੁਜ਼ਾਹਰਾ ਇੰਝ ਕੀਤਾ ਹੋਣਾ ਚਾਹੀਦਾ ਵੇ ਕਿ ਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦੇ ਵੇਲੇ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਜਹਿਦ ਕੀਤੀ, ਜਿਸ ਤਰ੍ਹਾਂ ਭਗਤ ਸਿੰਘ ਹੈ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਉਸਲੇ ਲੋਕੀ ਸਨ, ਕਿਉਂਕਿ ਉਦੋਂ ਤਾਂ ਹਾਲੇ ਕੋਈ ਪਾਕਿਸਤਾਨ ਦਾ ਕੋਈ ਮੁਤਾਲਬਾ ਹੀ ਨਹੀਂ ਹੈ ਸੀ। ਉਦੋਂ ਤਾਂ ਉਹ ਮੁਲਕ ਉਹੀ ਸੀ ਨਾ, ਉਹਨੂੰ ਜਿਹੜਾ ਯੂਨਾਈਟਿਡ ਇੰਡੀਆ ਸੀ ਉਹੀ ਮੁਲਕ ਸੀ, ਕਿਉਂਕਿ ਉਦੋਂ ਤਾਂ ਪਾਕਿਸਤਾਨ ਦਾ ਮੁਤਾਲਬਾ ਹੀ ਨਹੀਂ ਆਇਆ ਸੀ। ਅਤੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਆਪਣੇ ਮੁਲਕ ਨੂੰ ਆਜ਼ਾਦ ਕਰਨ ਵਾਸਤੇ ਕੁਰਬਾਨੀਆਂ ਦਿੱਤੀਆਂ, ਮੈਨੂੰ ਲੱਗਦਾ ਕਿ ਉਹਨੂੰ ਹੁਣ ਐਕਨੋਲਜ ਕਰਨਾ ਚਾਹੀਦਾ। ਪੁਲਾਂ ਦੇ ਥੱਲਿਓਂ ਕਾਫੀ ਪਾਣੀ ਤਾਰੀਖ ਦੇ ਪੁਲਾਂ ਥੱਲਿਓਂ ਲੰਘ ਚੁੱਕਿਆ ਵੇ, ਉਹਨੂੰ ਸਾਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਿਸਾਬ ਦਾ ਤੁਹਾਨੂੰ ਹਿੱਸਾ ਬਣਾਉਣਾ ਚਾਹੀਦਾ, ਕਿਉਂਕਿ ਉਹ ਇੱਥੇ ਐਸੇ ਮਿੱਟੀ ਦਾ ਪੁੱਤਰ ਸੀ, ਐਸੇ ਧਰਤੀ ਦਾ ਪੁੱਤਰ ਸੀ। ਜਿੱਥੇ ਅਸੀਂ ਬੈਠੇ ਹਾਂ ਇੱਥੋਂ 20 ਮਿੰਟ ਦੇ ਜਿਹੜੀ ਡਰਾਈਵ 'ਤੇ ਵੇ ਉਹਦਾ ਪਿੰਡ ਵੇ ਜਿੱਥੇ ਉਹ ਜੰਮਿਆ ਪਲਿਆ ਸੀ। ਅਤੇ ਉਹ ਫਿਰ ਭਗਤ ਸਿੰਘ ਵਰਗੇ ਜਿਹੜੇ ਦੋ ਲੋਕੀ ਸਨ ਜਾਂ ਭਗਤ ਸਿੰਘ ਸੀ, ਸਾਰੀ ਦੁਨੀਆ ਮਨ ਹਿਸਟਰੀ
ਮੌਜੂਦ ਹੈ ਕਿ ਉਹ ਕਿਸੇ ਧਰਮ ਲਈ, ਕਿਸੇ ਖਾਸ ਧਰਮ ਲਈ ਉਹਨੇ ਜਿੱਦੋਜਹਿਦ ਨਹੀਂ ਕੀਤੀ, ਕਿਸੇ ਖਾਸ ਕੌਮ ਜਾਂ ਨਸਲ ਲਈ ਨਹੀਂ ਕੀਤੀ, ਉਹਨੇ ਤਾਂ ਆਪਣੇ ਮੁਲਕ ਦੀ ਆਜ਼ਾਦੀ ਲਈ ਕੀਤੀ। ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਲੋਕਾਂ ਨੂੰ ਐਕਨੋਲੇਜ ਕਰਨਾ ਚਾਹੀਦਾ ਹੁਣ, ਔਰ ਉਹਨਾਂ ਨੂੰ ਸਾਨੂੰ ਆਪਣੇ ਨਿਸਾਬ ਵਿੱਚ ਸ਼ਾਮਲ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ, ਕਿਉਂਕਿ ਜਦੋਂ ਦੇਖੋ ਤੁਸੀਂ ਇੱਕ ਯਕਰੁਖੀ ਤਾਰੀਖ ਪੜ੍ਹਾਉਂਦੇ ਹੋ, ਵਨ ਡਾਇਮੈਂਸ਼ਨਲ ਜਿਹੜੀ ਹਿਸਟਰੀ ਪੜ੍ਹਾਉਂਦੇ ਹੋ, ਜਿਹਦੇ 'ਚ ਤੁਸੀਂ ਕਿਸੇ ਵੀ ਐਸੇ ਲੋਕਾਂ ਨੂੰ ਉਹਦੇ ਸ਼ਾਮਲ ਹੀ ਨਹੀਂ ਕਰਦੇ ਜਿਹੜੇ ਦੂਸਰੇ ਧਰਮਾਂ ਦੇ ਨੇ, ਦੂਸਰੇ ਮਜ਼ਹਬਾਂ ਦੇ ਨੇ ਜਾਂ ਦੂਸਰੀਆਂ ਕੌਮਾਂ ਦੇ ਨੇ, ਤੇ ਉਹਦੇ ਨਾਲ ਨਤੀਜਾ ਇਹ ਨਿਕਲਦਾ ਕਿ ਜਿਹੜੀ ਉਹ ਨਸਲ ਨਿਕਲਦੀ ਪਈ ਉਹ ਪੜ੍ਹ ਕੇ ਨਿਸਾਬ, ਉਹ ਵੀ ਵਨ ਡਾਇਮੈਂਸ਼ਨਲ ਹੈ, ਉਹ ਵੀ ਇੱਕੋ ਹੀ ਪਾਸਾ ਵੇਖਦੀ ਪਈ ਹਿਸਟਰੀ ਦਾ, ਜਿਹਦੇ ਨਤੀਜੇ 'ਚ ਉਹਦੇ 'ਚ ਟੋਲਰੈਂਸ ਨਹੀਂ ਹੈ, ਉਹਦੇ 'ਚ ਅੱਜ ਸ਼ਿੱਦਤ ਪਸੰਦੀ ਹੈ, ਇੰਤਹਾ ਪਸੰਦੀ ਹੈ, ਉਹ ਬਰਦਾਸ਼ਤ ਦਾ ਜਿਹੜਾ ਇੱਕ ਕਲਚਰ ਹੋਣਾ ਚਾਹੀਦਾ ਉਹਨਾਂ 'ਚ ਹੈ ਹੀ ਨਹੀਂ। ਕਿਉਂਕਿ ਤੁਸੀਂ ਜਿਹੜਾ ਜੋ ਅੱਜ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਾ ਰਹੇ ਹੋ, ਉਹਦੇ 'ਚ ਕੋਈ ਤੁਸੀਂ ਐਸਾ ਵਾਕਿਆ ਹੀ ਨਹੀਂ ਉਹਨਾਂ ਨੂੰ ਪੜ੍ਹਾਉਂਦੇ, ਕੋਈ ਐਸੀਆਂ ਪਰਸਨੈਲਿਟੀਆਂ ਨਹੀਂ ਪੜ੍ਹਾਉਂਦੇ ਜਿਹਦੇ ਤੋਂ ਲੱਗੇ ਕਿ ਵੀ ਇੱਥੇ ਲੋਕਾਂ ਨੇ ਮੁਖਤਲਿਫ ਮਜ਼ਹਬ ਦੇ ਹੁੰਦਿਆਂ ਵੀ ਰਲ ਕੇ ਇਕੱਠੀ ਜਿੱਦੋਜਹਿਦ ਕੀਤੀ ਹੈ। ਤੇ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਨੂੰ ਵੇਖਣ ਦੀ ਲੋੜ ਹੈ। ਤੇ ਅਸੀਂ ਅੱਜ ਜਿਹੜੇ ਆਏ ਨੇ ਇੱਥੇ ਦੋਸਤ ਸਾਰਿਆਂ ਦਾ ਸ਼ੁਕਰੀਆ ਅਦਾ ਕਰਨੇ ਆ, ਤੇ ਲੈਲਪੁਰ ਟੀ ਹਾਊਸ ਵਾਲਿਆਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਜਗ੍ਹਾ ਆਪਣੀ ਪ੍ਰੋਵਾਈਡ ਕੀਤੀ। ਤੇ ਹੁਣ ਕੇਕ ਦੀ ਸੈਰੇਮਨੀ ਜ਼ਰਾ ਕਰ ਲਈਏ। ਹੁਣ ਕੇਕ ਕੱਟਣਾ ਉੱਤੇ ਉਹਦਾ ਨਾਮ ਇਧਰੋਂ ਸਾਰੀ ਇਧਰੋਂ ਵੀ ਸਭ ਬੜੇ ਠੀਕ ਨੇ। सर जी आओ, हेलो सर जी, एक मिनट जी जरा ले लो। आ जाओ सर, आओ सारे आओ। सीरियस बनना हैप्पी बर्थडे। मेरा ख्याल है कि गान तो बात करिए कि मेरा ख्याल उत्ते केक नहीं करना चाहिए, चलता रहेगा। हेलो ये आने हाँ आने ना माइक आने ओके आ जाओ भी ज़्यादा कुर्सियाँ लागे कर लो ना आपस ही है बैठे। आओ नी बहनों रली गावी ये घोड़ियाँ, आओ नी बहनों रली गावी ये घोड़ियाँ, जंजते हुई ये तियार वे हाँ, जंजते हुई ये तियार वे हाँ, आओ नी बहनों रली गावी ये घोड़ियाँ, आओ नी बहनों रली गावी ये घोड़ियाँ, जंजते हुई ये तियार वे हाँ, जंजते हुई ये तियार वे हाँ, आओ नी बहनों रली गावी ये घोड़ियाँ। फांसी दे तख्ते वाला खारा बना के, फांसी दे तख्ते वाला खारा बना के, सेरा तू बदा झालरदार वे हाँ, सेरा तू बदा झालरदार वे हाँ, आओ नी बहनों रली गावी ये घोड़ियाँ, आओ नी बहनों रली गावी ये घोड़ियाँ, जंजते हुई ये तियार
ਵੇ ਹਾਂ ਜੰਝ ਤੇ ਹੋਈਏ ਤਿਆਰ ਵੇ ਹਾਂ ਆਹੋ ਨੀ ਭੈਣੋ ਰਲ ਗਾਵੀਏ ਘੋੜੀਆਂ ਰਾਜਗੁਰੂ ਤੇ ਸੁਖਦੇਵ ਸਰਬਾਲੇ ਰਾਜਗੁਰੂ ਤੇ ਸੁਖਦੇਵ ਸਰਬਾਲੇ ਚੜਿਆ ਤੂੰ ਹੀ ਵਿਚਕਾਰ ਵੇ ਹਾਂ ਚੜਿਆ ਵੀ ਤੂੰ ਵਿਚਕਾਰ ਵੇ ਹਾਂ ਆਹੋ ਨੀ ਭੈਣੋ ਰਲ ਗਾਵੀਏ ਘੋੜੀਆਂ ਆਹੋ ਨੀ ਭੈਣੋ ਰਲ ਗਾਵੀਏ ਘੋੜੀਆਂ ਵਗ ਫੜਾਈ ਤੇ ਤੂੰ ਭੈਣਾਂ ਨੇ ਲੈਣੀ ਵਗ ਫੜਾਈ ਤੇ ਤੂੰ ਭੈਣਾਂ ਨੇ ਲੈਣੀ ਭੈਣਾਂ ਦਾ ਰੱਖਣਾ ਉਧਾਰ ਵੇ ਹਾਂ ਭੈਣਾਂ ਦਾ ਰੱਖਣਾ ਉਧਾਰ ਵੇ ਹਾਂ ਆਹੋ ਨੀ ਭੈਣੋ ਰਲ ਗਾਵੀਏ ਘੋੜੀਆਂ ਆਹੋ ਨੀ ਭੈਣੋ ਰਲ ਗਾਵੀਏ ਘੋੜੀਆਂ ਆਹੋ ਨੀ ਭੈਣੋ ਰਲ ਗਾਵੀਏ ਘੋੜੀਆਂ ਹਾਂਜੀ ਕਿੰਨੇ ਖਾਦਾ ਜਾਏ ਬਿਲਕੁਲ ਸਹੀ ਗੱਲ ਤੇ ਬਾਕੀਆਂ ਨੂੰ ਨਹੀਂ ਜਾਣਾ ਬਾਕੀ ਦੇ ਦਿਓ ਉਹ ਵੇਟ ਕੌਨਸ਼ੀਅਸਨੈਸ ਹੈ ਖਾਣਾ ਅਸੀਂ ਸਰ ਜੀ ਇਕੱਠੇ ਖਾਣੇ ਨਹੀਂ ਖਾਇਆ ਜਾ ਸਕਦਾ ਹਮਜ਼ਾ ਉਧਰ ਵੀ ਦੇ ਦੇ ਹਾਂ ਤੂੰ ਆਪੇ ਮੈਂ ਕਹਿੰਦਾ ਪਹਿਲਾਂ ਜਿਸ ਤਰ੍ਹਾਂ ਦੇਣੀ ਉਹ ਕੱਟ ਕੇ ਦੇ ਦੇਣਾ ਸਾਰੇ ਵਾਲਾ ਟੋਸਟ ਯਾਰ ਚਮਚ ਨਹੀਂ